ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਫਰਵਰੀ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ ਸੁਨਹਿਰੀ ਮਤਨ ਇਮਸਾਲ। ਖੁਦਾਵੰਦ ਦਾ ਡਰ ਹਿਕਮਤ ਦਾ ਸ਼ੁਰੂ ਹੈ ਤੇ ਉਸ ਕਦੂਸ ਦੀ ਪਛਾਣ ਫਹਿਮ ਹੈ। ਜਵਾਬੀ ਪੜ੍ਹਾਈ। ਇਮਸਾਲ। ਬਲਕਿ ਸਿਆਨ ਨੂੰ ਬੁਲਾਵੇ ਤੇ ਫਹਿਮ ਲਈ ਆਵਾਜ਼ ਉੱਚੀ ਕਰੇ ਤੇ ਉਹਨੂੰ ਇੰਜ ਲੱਭੇ ਜਿਵੇਂ ਚਾਂਦੀ ਨੂੰ, ਤੇ ਉਹਦੀ ਅਜਿਹੀ ਤਲਾਸ਼ ਕਰੇ ਜਿਵੇਂ ਲੁਕੇ ਹੋਏ ਖਜ਼ਾਨਿਆਂ ਦੀ। ਤੇ ਤੂੰ ਖੁਦਾਵੰਦ ਦੇ ਡਰ ਨੂੰ ਸਮਝੇਂਗਾ ਤੇ ਰੱਬ ਦੀ ਮਾਰਫਤ ਨੂੰ ਹਾਸਲ ਕਰੇਂਗਾ, ਕਿਉਂ ਜੇ ਖੁਦਾਵੰਦ ਹਿਕਮਤ ਦਿੰਦਾ ਹੈ, ਇਲਮ ਤੇ ਫਹਿਮ ਉਹਦੇ ਮੂੰਹੋਂ ਹੀ ਨਿਕਲਦੇ ਨੇ। ਉਹ ਰਾਸਤਬਾਜ਼ਾਂ ਲਈ ਮਦਦ ਤਿਆਰ ਰੱਖਦਾ ਹੈ ਤੇ ਰਾਸਤ ਰੋਹ ਲਈ ਸਿਪਰ ਹੈ, ਤਾਂ ਜੋ ਉਹ ਅਦਲ ਦੀਆਂ ਰਾਹਾਂ ਦੀ ਨਿਗਰਾਨੀ ਕਰੇ ਤੇ ਆਪਣੇ ਮੁਕੱਦਸਾਂ ਦੀ ਰਾਹ ਨੂੰ ਮਹਿਫੂਜ਼ ਰੱਖੇ। ਤਦ ਤੂੰ ਸੱਚਾਈ ਤੇ ਅਦਲ ਤੇ ਰਾਸਤੀ ਨੂੰ, ਬਲਕਿ ਹਰ ਚੰਗੀ ਰਾਹ ਨੂੰ ਸਮਝੇਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਤੇਰਾ ਕਲਾਮ ਅਸਮਾਨ ਉੱਤੇ ਹਮੇਸ਼ਾ ਤੀਕਰ ਕਾਇਮ ਹੈ। ਮੈਂ ਤੇਰੀ ਸ਼ਰੀਅਤ ਨਾਲ ਕੈਸੀ ਮੁਹੱਬਤ ਰੱਖਦਾ ਵਾਂ। ਮੈਨੂੰ ਸਾਰਾ ਦਿਨ ਉਹਦਾ ਹੀ ਖਿਆਲ ਰਹਿੰਦਾ ਹੈ। ਤੇਰੇ ਫਰਮਾਨ ਮੈਨੂੰ ਮੇਰੇ ਵੈਰੀਆਂ ਤੋਂ ਬਹੁਤਾ ਸਿਆਣਾ ਬਣਾਉਂਦੇ ਨੇ, ਕਿਉਂ ਜੇ ਉਹ ਹਮੇਸ਼ਾ ਮੇਰੇ ਨਾਲ ਨੇ। ਮੈਂ ਆਪਣੇ ਸਾਰੇ ਉਸਤਾਦਾਂ ਤੋਂ ਸਿਆਣਾ ਵਾਂ, ਕਿਉਂ ਜੇ ਤੇਰੀਆਂ ਸ਼ਹਾਦਤਾਂ ਉੱਤੇ ਮੇਰਾ ਧਿਆਨ ਰਹਿੰਦਾ ਹੈ। ਮੈਂ ਵਡੇਰ ਉਮਰਾਂ ਤੋਂ ਬਹੁਤੀ ਸਮਝ ਰੱਖਦਾ ਵਾਂ, ਕਿਉਂ ਜੇ ਮੈਂ ਤੇਰੇ ਕਾਨੂੰਨਾਂ ਨੂੰ ਮੰਨਿਆ ਹੈ। ਮੈਂ ਹਰ ਭੈੜੀ ਰਾਹ ਤੋਂ ਆਪਣੇ ਪੈਰ ਰੋਕ ਕੇ ਰੱਖੇ ਨੇ, ਤਾਂ ਜੋ ਤੇਰੀ ਸ਼ਰੀਅਤ ਉੱਤੇ ਅਮਲ ਕਰਾਂ। ਮੈਂ ਤੇਰੇ ਹੁਕਮਾਂ ਤੋਂ ਕਿਨਾਰਾ ਨਹੀਂ ਕੀਤਾ, ਕਿਉਂ ਜੇ ਤੂੰ ਮੈਨੂੰ ਤਾਲੀਮ ਦਿੱਤੀ ਏ। ਤੇਰੀਆਂ ਗੱਲਾਂ ਮੇਰੇ ਲਈ ਕਿੰਨੀਆਂ ਮਿੱਠੀਆਂ ਨੇ, ਉਹ ਮੇਰੇ ਮੂੰਹ ਨੂੰ ਸ਼ਹਿਦ ਤੋਂ ਵੀ ਬਹੁਤੀਆਂ ਮਿੱਠੀਆਂ ਲੱਗਦੀਆਂ ਨੇ। ਤੇਰੇ ਕਾਨੂੰਨਾਂ ਤੋਂ ਮੈਨੂੰ ਫਹਿਮ ਹਾਸਲ ਹੁੰਦਾ ਹੈ, ਇਸ ਲਈ ਮੈਨੂੰ ਹਰ ਝੂਠੀ ਰਾਹ ਤੋਂ ਨਫ਼ਰਤ ਹੈ। ਸਲਾਤੀਨ। ਤੇ ਸੌਰ ਦੇ ਬਾਦਸ਼ਾਹ ਹਿਰਾਮ ਨੇ ਆਪਣੇ ਖਾਦਮਾਂ ਨੂੰ ਸੁਲੇਮਾਨ ਦੇ ਕੋਲ ਘੱਲਿਆ, ਕਿਉਂ ਜੇ ਉਹਨੇ ਸੁਣਿਆ ਸੀ ਭਈ ਉਹਨਾਂ ਨੇ ਉਹਨੂੰ ਉਹਦੇ ਪਿਓ ਦੀ ਥਾਂ ਮਸਾ ਕਰਕੇ ਬਾਦਸ਼ਾਹ ਬਣਾਇਆ ਹੈ। ਇਸ ਲਈ ਹਿਰਾਮ ਹਮੇਸ਼ਾ ਦਾਊਦ ਦਾ ਯਾਰ ਰਿਹਾ ਸੀ। ਤੇ ਸੁਲੇਮਾਨ ਨੇ ਹਿਰਾਮ ਨੂੰ ਇਹ ਆਖਣ ਨੂੰ ਘੱਲਿਆ ਭਈ ਤੂੰ ਜਾਣਦਾ ਹੈ ਭਈ ਮੇਰਾ ਪਿਓ ਦਾਊਦ ਖੁਦਾਵੰਦ ਆਪਣੇ ਰੱਬ ਦੇ ਨਾਂ ਲਈ ਘਰ ਨਹੀਂ ਬਣਾ ਸਕਿਆ, ਕਿਉਂ ਜੇ ਉਹਦੇ ਆਲ ਦੁਆਲ ਹਰ ਪਾਸੇ ਲੜਾਈਆਂ ਹੁੰਦੀਆਂ ਰਹੀਆਂ, ਜਦ ਤੀਕਰ ਕਿ ਖੁਦਾਵੰਦ ਨੇ ਉਹਨਾਂ ਸਾਰਿਆਂ ਨੂੰ ਉਹਦੇ ਪੈਰਾਂ ਹੇਠਾਂ ਨਾ ਕਰ ਦਿੱਤਾ। ਇਸ ਲਈ ਵੇਖ, ਖੁਦਾਵੰਦ ਆਪਣੇ ਰੱਬ ਦੇ ਨਾਲ ਹੀ ਇੱਕ ਘਰ ਬਣਾਉਣ ਦਾ ਮੇਰਾ ਇਰਾਦਾ ਹੈ, ਜਿਵੇਂ ਖੁਦਾਵੰਦ ਨੇ ਮੇਰੇ ਪਿਓ ਦਾਊਦ ਨੂੰ ਆਖਿਆ ਸੀ ਭਈ ਤੇਰਾ ਪੁੱਤਰ, ਜਿਹਨੂੰ ਮੈਂ ਤੇਰੀ ਥਾਂ ਉੱਤੇ ਤਖਤ ਉੱਤੇ ਬਿਠਾਵਾਂਗਾ, ਉਹ ਹੀ ਮੇਰੇ ਨਾਲ ਹੀ ਘਰ ਬਣਾਵੇਗਾ। ਇਸ ਲਈ ਹੁਣ ਤੂੰ ਹੁਕਮ ਕਰ ਭਈ ਉਹ ਮੇਰੇ ਲਈ ਲੁਬਨਾਨ ਤੋਂ ਦੇਵਦਾਰ ਦੇ ਰੁੱਖ ਵੱਢਣ, ਤੇ ਮੇਰੇ ਮੁਲਾਜ਼ਮ ਤੇਰੇ ਮੁਲਾਜ਼ਮਾਂ ਨਾਲ ਰਹਿਣਗੇ, ਤੇ ਮੈਂ ਤੇਰੇ ਮੁਲਾਜ਼ਮਾਂ ਲਈ ਜਿੰਨੀ ਦਿਹਾੜੀ ਤੂੰ ਆਖੇਂਗਾ ਦੇਵਾਂਗਾ, ਕਿਉਂ ਜੇ ਤੂੰ ਜਾਣਦਾ ਹੈ ਭਈ ਸਾਡੇ ਵਿੱਚੋਂ ਅਜਿਹਾ ਕੋਈ ਨਹੀਂ ਜਿਹੜਾ ਸੈਦਾਨੀਆਂ ਵਾਂਗਰ ਲੱਕੜ ਵੱਢਣਾ ਜਾਣਦਾ ਹੋਵੇ। ਜਦ ਹਿਰਾਮ ਨੇ ਸੁਲੇਮਾਨ ਦੀਆਂ ਗੱਲਾਂ ਸੁਣੀਆਂ ਤੇ ਬਹੁਤ ਖੁਸ਼ ਹੋਇਆ ਤੇ ਆਖਿਆ ਭਈ ਅੱਜ ਦੇ ਦਿਨ ਖੁਦਾਵੰਦ ਧੰਨ ਹੋਵੇ, ਜਿਨ੍ਹੇ ਦਾਊਦ ਨੂੰ ਇਸ ਵੱਡੀ ਕੌਮ ਲਈ ਇੱਕ ਸਿਆਣਾ ਪੁੱਤਰ ਦਿੱਤਾ। ਇਸ ਲਈ ਹਿਰਾਮ ਨੇ ਸੁਲੇਮਾਨ ਨੂੰ ਉਹਦੀ ਮਰਜ਼ੀ ਦੀ ਦੇਵਦਾਰ ਦੀ ਲੱਕੜ ਤੇ ਸਨੋਬਰ ਦੀ ਲੱਕੜ ਦਿੱਤੀ। ਤੇ ਸੁਲੇਮਾਨ ਨੇ ਹਿਰਾਮ ਨੂੰ ਉਹਦੇ ਖਾਨਵਾਦੇ ਦੇ ਖਾਣ ਨੂੰ 20,000 ਗੇਹੂੰ ਤੇ 20 ਕੋਰ ਖਾਲਸ ਤੇਲ ਦਿੱਤਾ। ਇੰਜ ਹੀ ਸੁਲੇਮਾਨ ਹਿਰਾਮ ਨੂੰ ਸਾਲ ਬਸਾਲ ਦਿੰਦਾ ਰਿਹਾ। ਤੇ ਖੁਦਾਵੰਦ ਨੇ ਸੁਲੇਮਾਨ ਨੂੰ, ਜਿਵੇਂ ਉਹਨੇ ਉਹਦੇ ਨਾਲ ਵਾਅਦਾ ਕੀਤਾ ਸੀ, ਸਿਆਣ ਦਿੱਤੀ, ਤੇ ਹਿਰਾਮ ਤੇ ਸੁਲੇਮਾਨ ਦੇ ਵਿਚਾਲੇ ਸੁਲ੍ਹਾ ਸੀ, ਤੇ ਉਹਨਾਂ ਦੋਵਾਂ ਨੇ ਇੱਕ ਦੂਜੇ ਨਾਲ ਅਹਿਦ ਬੰਨ੍ਹ ਲਿਆ। ਸਲਾਤੀਨ। ਉਸ ਵੇਲੇ ਦੋ ਬੁੱਢੀਆਂ ਜਿਹੜੀਆਂ ਕਸਬੀਆਂ ਸੀ ਬਾਦਸ਼ਾਹ ਦੇ ਕੋਲ ਆਈਆਂ ਤੇ ਉਹਦੇ ਅੱਗੇ ਖੜੀਆਂ ਹੋਈਆਂ। ਤੇ ਇੱਕ ਬੁੱਢੀ ਆਖਣ ਲੱਗੀ, ਐ ਮੇਰੇ ਮਾਲਕ, ਮੈਂ ਤੇ ਇਹ ਔਰਤ ਦੋਵੇਂ ਇੱਕ ਹੀ ਘਰ ਵਿੱਚ ਰਹਿੰਦੀਆਂ ਵਾਂ, ਤੇ ਇਹਦੇ ਨਾਲ ਘਰ ਵਿੱਚ ਰਹਿੰਦਿਆਂ ਹੋਏ ਮੇਰਾ ਇੱਕ ਬੱਚਾ ਹੋਇਆ, ਤੇ ਮੇਰੇ ਜ਼ੱਚਾ ਹੋਣ ਤੋਂ ਬਾਅਦ ਤੀਜੇ ਦਿਨ ਇੰਜ ਹੋਇਆ ਭਈ ਇਹ ਔਰਤ ਵੀ ਜ਼ੱਚਾ ਹੋ ਗਈ, ਤੇ ਅਸੀਂ ਇਕੱਠੀਆਂ ਹੀ ਸੀ। ਕੋਈ ਗੈਰ ਬੰਦਾ ਉਸ ਘਰ ਵਿੱਚ ਨਹੀਂ ਸੀ, ਸਿਵਾਏ ਸਾਡੇ ਦੋਵਾਂ ਦੇ,
ਜਿਹੜੀਆਂ ਉੱਥੇ ਰਹਿੰਦੀਆਂ ਸੀ, ਤੇ ਇਸ ਬੁੱਢੀ ਦਾ ਬੱਚਾ ਰਾਤ ਨੂੰ ਮਰ ਗਿਆ ਕਿਉਂ ਜੇ ਇਹ ਉਹਦੇ ਉੱਤੇ ਪੈ ਗਈ ਸੀ। ਤੇ ਇਸ ਲਈ ਉਹ ਅੱਧੀ ਰਾਤ ਨੂੰ ਉੱਠੀ, ਤੇ ਜਿਸ ਵੇਲੇ ਤੇਰੀ ਲੌਂਡੀ ਸੌਂਦੀ ਸੀ, ਮੇਰੇ ਪੁੱਤਰ ਨੂੰ ਮੇਰੀ ਝੋਲੀ ਵਿੱਚੋਂ ਲੈ ਕੇ ਆਪਣੀ ਝੋਲੀ ਵਿੱਚ ਪਾ ਲਿਆ, ਤੇ ਆਪਣਾ ਮਰਿਆ ਬੱਚਾ ਮੇਰੀ ਝੋਲੀ ਵਿੱਚ ਪਾ ਦਿੱਤਾ। ਸੁਬਾਹ ਨੂੰ ਜਦ ਮੈਂ ਉੱਠੀ ਭਈ ਆਪਣੇ ਬਾਲ ਨੂੰ ਦੁੱਧ ਪਿਲਾਵਾਂ, ਤੇ ਕੀ ਵੇਖਦੀ ਹਾਂ ਭਈ ਉਹ ਮਰਿਆ ਪਿਆ ਏ। ਪਰ ਜਦ ਮੈਂ ਸੁਬਾਹ ਨੂੰ ਗੌਰ ਕੀਤਾ ਤੇ ਵੇਖਿਆ ਭਈ ਇਹ ਮੇਰਾ ਮੁੰਡਾ ਨਹੀਂ ਏ ਜਿਹੜਾ ਮੇਰੇ ਹੋਇਆ ਸੀ। ਫਿਰ ਉਹ ਦੂਜੀ ਬੁੱਢੀ ਆਖਣ ਲੱਗੀ, ਨਹੀਂ, ਇਹ ਜਿਹੜਾ ਜਿਉਂਦਾ ਏ ਇਹ ਮੇਰਾ ਪੁੱਤਰ ਏ, ਤੇ ਮਰਿਆ ਹੋਇਆ ਤੇਰਾ ਪੁੱਤਰ ਏ। ਇਹਨੇ ਜਵਾਬ ਦਿੱਤਾ ਭਈ ਨਹੀਂ, ਮਰਿਆ ਹੋਇਆ ਤੇਰਾ ਪੁੱਤਰ ਏ ਤੇ ਜਿਉਂਦਾ ਮੇਰਾ ਪੁੱਤਰ ਏ। ਤੇ ਇੰਜ ਉਹ ਬਾਦਸ਼ਾਹ ਦੇ ਸਾਹਮਣੇ ਆਖਦੀਆਂ ਰਹੀਆਂ। ਤਦ ਬਾਦਸ਼ਾਹ ਨੇ ਆਖਿਆ ਭਈ ਇੱਕ ਆਖਦੀ ਏ ਇਹ ਜਿਹੜਾ ਜਿਉਂਦਾ ਏ ਮੇਰਾ ਪੁੱਤਰ ਏ ਤੇ ਜਿਹੜਾ ਮਰ ਗਿਆ ਏ ਤੇਰਾ ਪੁੱਤਰ ਏ, ਤੇ ਦੂਜੀ ਆਖਦੀ ਏ ਭਈ ਨਹੀਂ, ਜਿਹੜਾ ਮਰ ਗਿਆ ਏ ਉਹ ਤੇਰਾ ਪੁੱਤਰ ਏ ਤੇ ਜਿਹੜਾ ਜਿਉਂਦਾ ਏ ਉਹ ਮੇਰਾ ਪੁੱਤਰ ਏ। ਤਦ ਬਾਦਸ਼ਾਹ ਨੇ ਆਖਿਆ ਮੈਨੂੰ ਇੱਕ ਤਲਵਾਰ ਦਿਓ। ਤਦ ਉਹ ਬਾਦਸ਼ਾਹ ਦੇ ਕੋਲ ਤਲਵਾਰ ਲਿਆਏ। ਫਿਰ ਬਾਦਸ਼ਾਹ ਨੇ ਆਖਿਆ ਇਸ ਜਿਉਂਦੇ ਬੱਚੇ ਨੂੰ ਚੀਰ ਕੇ 2 ਟੋਟੇ ਕਰ ਦਿਓ, ਤੇ ਅੱਧਾ ਇੱਕ ਨੂੰ ਤੇ ਅੱਧਾ ਦੂਜੀ ਨੂੰ ਦੇ ਦਿਓ। ਤਦ ਉਹ ਬੁੱਢੀ ਨੇ, ਜਿਹਦਾ ਉਹ ਜਿਉਂਦਾ ਬੱਚਾ ਸੀ, ਬਾਦਸ਼ਾਹ ਅੱਗੇ ਮਿੰਨਤ ਕੀਤੀ ਕਿਉਂ ਜੇ ਉਹਦੇ ਦਿਲ ਵਿੱਚ ਆਪਣੇ ਪੁੱਤਰ ਲਈ ਮਮਤਾ ਸੀ। ਤੇ ਉਹ ਆਖਣ ਲੱਗੀ, ਐ ਮੇਰੇ ਮਾਲਕ, ਜਿਉਂਦਾ ਬੱਚਾ ਉਹਨੂੰ ਹੀ ਦੇ ਦਿਓ, ਪਰ ਉਹਨੂੰ ਜਾਨ ਤੋਂ ਨਾ ਮਾਰੋ। ਪਰ ਦੂਜੀ ਨੇ ਆਖਿਆ ਇਹ ਨਾ ਮੇਰਾ ਹੋਵੇ ਨਾ ਤੇਰਾ ਹੋਵੇ, ਇਹਨੂੰ ਚੀਰ ਦਿਓ। ਤਦ ਬਾਦਸ਼ਾਹ ਨੇ ਹੁਕਮ ਕੀਤਾ ਵੀ ਜਿਉਂਦਾ ਬੱਚਾ ਉਹਨੂੰ ਹੀ ਦਿਓ, ਤੇ ਉਹਨੂੰ ਜਾਨ ਤੋਂ ਨਾ ਮਾਰਿਓ, ਕਿਉਂ ਜੇ ਉਹ ਹੀ ਉਹਦੀ ਮਾਂ ਹੈ। ਤੇ ਸਾਰੇ ਇਸਰਾਏਲ ਨੇ ਇਹ ਇਨਸਾਫ ਜਿਹੜਾ ਬਾਦਸ਼ਾਹ ਨੇ ਕੀਤਾ ਸੀ ਸੁਣਿਆ, ਤੇ ਉਹ ਬਾਦਸ਼ਾਹ ਤੋਂ ਡਰਨ ਲੱਗੇ, ਕਿਉਂ ਜੇ ਉਹਨਾਂ ਨੇ ਵੇਖਿਆ ਭਈ ਅਦਾਲਤ ਕਰਨ ਲਈ ਰੱਬ ਦੀ ਹਿਕਮਤ ਉਹਦੇ ਦਿਲ ਵਿੱਚ ਹੈ। ਮਿਸਾਲ, ਧੰਨ ਹੈ ਉਹ ਬੰਦਾ ਜਿਹੜਾ ਹਿਕਮਤ ਨੂੰ ਪਾਉਂਦਾ ਹੈ, ਤੇ ਉਹ ਜਿਹੜਾ ਫਹਿਮ ਹਾਸਲ ਕਰਦਾ ਹੈ, ਕਿਉਂ ਜੇ ਇਹਦਾ ਹਸੂਲ ਚਾਂਦੀ ਦੇ ਹਸੂਲ ਤੋਂ ਤੇ ਇਹਦਾ ਨਫਾ ਸੋਨੇ ਤੋਂ ਚੰਗਾ ਹੈ। ਉਹ ਮਰਜਾਨ ਤੋਂ ਬਹੁਤਾ ਕੀਮਤੀ ਹੈ, ਤੇ ਤੇਰੀਆਂ ਮਰਗੂਬ ਸ਼ੈਵਾਂ ਵਿੱਚੋਂ ਬੇਮਿਸਾਲ ਹੈ। ਉਹਦੇ ਸੱਜੇ ਹੱਥ ਵਿੱਚ ਲੰਮੀ ਉਮਰ ਹੈ, ਤੇ ਉਹਦੇ ਖੱਬੇ ਹੱਥ ਵਿੱਚ ਦੌਲਤ ਤੇ ਇੱਜ਼ਤ ਹੈ। ਉਹਦੀਆਂ ਰਾਵਾਂ ਖੁਸ਼ਗਵਾਰ ਰਾਵਾਂ ਨੇ, ਤੇ ਉਹਦੇ ਸਾਰੇ ਰਾਸਤੇ ਸਲਾਮਤੀ ਦੇ ਰਾਸਤੇ ਨੇ। ਜਿਹੜੇ ਉਹਨੂੰ ਫੜੀ ਰੱਖਦੇ ਨੇ ਉਹ ਉਹਨਾਂ ਲਈ ਹਯਾਤੀ ਦਾ ਰੁੱਖ ਹੈ, ਤੇ ਹਰ ਕੋਈ ਜਿਹੜਾ ਉਹਦੇ ਲਈ ਰਹਿੰਦਾ ਹੈ ਧੰਨ ਹੈ। ਖੁਦਾਵੰਦ ਨੇ ਹਿਕਮਤ ਨਾਲ ਧਰਤੀ ਦੀ ਨਿਉ ਰੱਖੀ, ਤੇ ਫਹਿਮ ਨਾਲ ਅਸਮਾਨ ਨੂੰ ਕਾਇਮ ਕੀਤਾ। ਯਰਮੀਆ। ਖੁਦਾਵੰਦ ਇੰਜ ਆਖਦਾ ਹੈ ਭਈ ਨਾ ਸਾਹਬੇ ਹਿਕਮਤ ਆਪਣੀ ਹਿਕਮਤ ਉੱਤੇ, ਤੇ ਨਾ ਕਵੀ ਆਪਣੀ ਤਾਕਤ ਉੱਤੇ, ਤੇ ਨਾ ਮਾਲਦਾਰ ਆਪਣੇ ਮਾਲ ਉੱਤੇ ਆਕੜੇ। ਪਰ ਜਿਹੜਾ ਆਕੜਦਾ ਹੈ ਉਹ ਇਸ ਗੱਲ ਉੱਤੇ ਆਕੜੇ ਭਈ ਉਹ ਸਮਝਦਾ ਤੇ ਮੈਨੂੰ ਜਾਣਦਾ ਹੈ ਭਈ ਮੈਂ ਹੀ ਖੁਦਾਵੰਦ ਹਾਂ, ਜਿਹੜਾ ਜੱਗ ਵਿੱਚ ਸ਼ਫਕਤ ਤੇ ਅਦਲ ਤੇ ਰਾਸਤਬਾਜ਼ੀ ਨੂੰ ਅਮਲ ਵਿੱਚ ਲਿਆਉਣਾ ਵਾਂ, ਕਿਉਂ ਜੇ ਮੇਰੀ ਖੁਸ਼ੀ ਇਹਨਾਂ ਗੱਲਾਂ ਵਿੱਚ ਹੀ ਹੈ, ਖੁਦਾਵੰਦ ਆਖਦਾ ਹੈ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਿਆਣ ਕੱਲਾ ਮੈਂ ਜਾਂ ਅਸੀਂ, ਕੱਲੀ ਰੂਹ, ਹਸਤੀ, ਇਲਾਹੀ ਅਸੂਲ, ਅਸਲ, ਹਯਾਤੀ, ਸੱਚਾਈ, ਪਿਆਰ, ਕੱਲਾ ਰੱਬ ਉਹ ਨਹੀਂ ਜਿਹੜਾ ਇਨਸਾਨ ਵਿੱਚ ਹੈ, ਬਲਕਿ ਇਲਾਹੀ ਅਸੂਲ ਜਾਂ ਰੱਬ, ਇਨਸਾਨ ਜਿਹਦਾ ਪੂਰਾ ਤੇ ਕਾਮਲ ਇਜ਼ਹਾਰ ਹੈ, ਅਲੂਹੀਅਤ ਜਿਹੜੀ ਵਾਜ਼ਿਹ ਕਰਦੀ ਹੈ ਪਰ ਆਪ ਵਾਜ਼ਿਹ ਨਹੀਂ ਹੁੰਦੀ। ਸਿਆਣ ਆਪਣੀ ਸਾਰੀਆਂ ਇਸਲਾਹਤਾਂ ਉੱਤੇ ਬਰਤਰ ਤੇ ਇਹਨਾਂ ਸਾਰੀਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਹੈ, ਯਾਨੀ ਆਪਣੀ ਖੁਦ ਦੀ ਵਸੀ ਤਖਲੀਕ ਦੀ ਲੋੜ ਤੇ ਹਯਾਤੀ, ਤੇ ਇਨਸਾਨ ਇਲਾਹੀ ਸਿਆਣ ਦਾ ਮੁਆਵਨ ਹੈ। ਇਨਸਾਨ ਲਾਮਹਿਦੂਦ ਰੂਹ ਦਾ ਮੁਰੱਕਬ ਖਿਆਲ, ਰੱਬ ਦੀ ਰੂਹਾਨੀ ਸੂਰਤ ਤੇ ਸ਼ਬੀਹ, ਸਿਆਣ ਦਾ ਪੂਰਾ ਨੁਮਾਇੰਦਾਕਾਰ ਹੈ। ਸਿਆਣ ਖਿਆਲਾਂ ਵਿੱਚ ਆਪਣੇ ਆਪ ਦੀ ਸ਼ਬੀਹ ਪੈਦਾ ਕਰਦੀ ਹੈ, ਤੇ ਖਿਆਲ ਦਾ ਮਵਾਦ ਗੈਰ ਜ਼ਹੀਨ ਮਾਦੇ ਦੇ ਫਰਜ਼ੀ ਮਵਾਦ ਤੋਂ ਬਹੁਤ ਦੂਰ ਹੈ। ਇਸ ਲਈ ਸਿਆਣ ਦਾ ਪਿਓ ਮਾਦੇ ਦਾ ਪਿਓ ਨਹੀਂ ਹੈ। ਸਿਆਣ ਦੀ ਲਾਮਹਿਦੂਦੀਅਤ ਵਿੱਚ ਮਾਦਾ ਯਕੀਨਨ ਗਵਾਚਿਆ ਹੋਵੇਗਾ। ਮੁਖਾਲਫਤ ਤੇ ਤਬਾਹੀ ਦੀਆਂ ਅਲਾਮਤਾਂ ਤੇ ਅਨਸਰ ਲਾਮਹਿਦੂਦ, ਕਾਮਲ ਤੇ ਅਬਦੀ ਕੁੱਲ ਦੀਆਂ ਪੈਦਾਵਾਰ ਨਹੀਂ। ਮੁਹੱਬਤ ਵਿੱਚੋਂ ਤੇ ਉਸ ਲੋੜ ਤੇ ਹਮ ਆਹੰਗੀ ਵਿੱਚੋਂ ਜਿਹਦਾ ਘਰ ਰੂਹ ਹੈ।
ਬਸ ਚੰਗਿਆਈ ਦੀਆਂ ਕਿਰਨਾਂ ਨਿਕਲ ਸਕਦੀਆਂ ਨੇ। ਸਾਰੀਆਂ ਸੋਹਣੀਆਂ ਤੇ ਬੇਜ਼ਰਰ ਸ਼ੈਵਾਂ ਸਿਆਣ ਦੇ ਖਿਆਲ ਨੇ। ਸਿਆਣ ਉਹਨਾਂ ਨੂੰ ਬਣਾਉਂਦੀ ਤੇ ਵਧਾਉਂਦੀ ਏ ਤੇ ਇਹ ਪੈਦਾਵਾਰ ਜ਼ੇਨੀ ਹੁੰਦੀ ਏ। ਸਿਆਣ ਸਾਰੀਆਂ ਹਰਕਤਾਂ ਦਾ ਵਸੀਲਾ ਏ ਤੇ ਇਹਦੇ ਲਗਾਤਾਰ ਤੇ ਹਮਾਹੰਗ ਅਮਲ ਨੂੰ ਪਰਖਣ ਜਾਂ ਇਹਦੇ ਉੱਤੇ ਮਜ਼ਾਹਮਤ ਕਰਨ ਵਾਲੀ ਕਿਸੇ ਤਰ੍ਹਾਂ ਦੀ ਸੁਸਤੀ ਨਹੀਂ ਪਾਈ ਜਾਂਦੀ। ਸਿਆਣ ਕੱਲ, ਅੱਜ ਤੇ ਹਮੇਸ਼ਾ ਤਿਕਰ ਹਯਾਤੀ, ਪਿਆਰ ਤੇ ਹਿਕਮਤ ਨਾਲ ਯਕਸਾ ਹੈ। ਮਾਦਾ ਤੇ ਇਹਦੇ ਅਸਰ, ਪਾਪ, ਬਿਮਾਰੀ ਤੇ ਮੌਤ ਫਾਨੀ ਸਿਆਣ ਦੀਆਂ ਹਾਲਤਾਂ ਨੇ ਜਿਹੜੀਆਂ ਅਮਲ ਕਰਦੀਆਂ, ਰੱਦੇ ਅਮਲ ਕਰਦੀਆਂ ਤੇ ਫਿਰ ਖਾਤਮੇ ਨੂੰ ਅਪੜਦੀਆਂ ਨੇ। ਉਹ ਸਿਆਣ ਦੀਆਂ ਅਸਲੀਅਤਾਂ ਨਹੀਂ, ਉਹ ਖਿਆਲ ਨਹੀਂ ਬਲਕਿ ਵਹਿਮ ਨੇ। ਅਸੂਲ ਹੀ ਮੁਤਲਕ ਹੈ। ਇਹ ਗਲਤੀ ਨਾਲ ਨਹੀਂ ਮੰਨਿਆ ਜਾਂਦਾ ਬਲਕਿ ਫਹਿਮ ਉੱਤੇ ਤਕੀਆ ਕਰਦਾ ਹੈ। ਇਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਭਈ ਰੱਬ, ਰੂਹ ਸਭ ਦਾ ਹਾਕਮ ਹੈ ਤੇ ਉਹਦੇ ਇਲਾਵਾ ਕੋਈ ਤਾਕਤ ਹੈ ਨਾ ਕੋਈ ਸਿਆਣ ਹੈ। ਭਈ ਰੱਬ ਮੁਹੱਬਤ ਹੈ ਤੇ ਇਸ ਲਈ ਉਹ ਇਲਾਹੀ ਅਸੂਲ ਹੈ। ਇਲਾਹੀ ਤਿੱਬਿਆਤ ਜਿਵੇਂ ਰੂਹਾਨੀ ਸਿਆਣ ਉੱਤੇ ਜ਼ਾਹਿਰ ਹੋਈ ਏ, ਵਾਜ਼ਿਹ ਤੌਰ ਤੇ ਦੱਸਦੀ ਏ ਭਈ ਸਭ ਕੁਝ ਸਿਆਣ ਹੀ ਏ ਤੇ ਇਹ ਸਿਆਣ ਰੱਬ ਕਾਦਰ ਮੁਤਲਕ, ਕਾਦਰੁਲ ਜ਼ਹੂਰ, ਅਲਾਮੁਲ ਗਯੂਬ ਯਾਨੀ ਸਾਰੀ ਕੁਦਰਤ ਵਾਲਾ, ਹਰ ਥਾਂ ਤੇ ਹਾਜ਼ਰ ਤੇ ਸਭ ਕੁਝ ਜਾਣਨ ਵਾਲਾ ਏ। ਇਸ ਲਈ ਉਹ ਸਭ ਕੁਝ ਜੋ ਸੱਚਮੁੱਚ ਏ ਉਹ ਸਿਆਣ ਨੂੰ ਜ਼ਾਹਿਰ ਕਰਦਾ ਏ। ਇੱਕ ਖੁਦੀ, ਇੱਕ ਸਿਆਣ ਜਾਂ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਏ, ਲਾਮਤਨਾਹੀ ਇਨਫਰਾਦੀਅਤ ਏ ਜਿਹੜਾ ਸਾਰਾ ਰੂਪ ਤੇ ਖੂਬਸੂਰਤੀ ਅਤਾ ਕਰਦਾ ਏ ਤੇ ਜਿਹੜਾ ਇਨਫਰਾਦੀ ਤੇ ਰੂਹਾਨੀ ਇਨਸਾਨ ਤੇ ਸ਼ੈਵਾਂ ਵਿੱਚ ਅਸਲੀਅਤ ਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਏ। ਇਨਸਾਨ ਅਬਦੀਅਤ ਦਾ ਪਰਛਾਵਾਂ ਏ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਏ। ਇਹਦੀ ਵੁਸਅਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਏ। ਸਿਆਣ ਉਸ ਸਭ ਨੂੰ ਜ਼ਾਹਿਰ ਕਰਦੀ ਏ ਜੋ ਕੁਝ ਸੱਚਾਈ ਦੀ ਅਬਦੀਅਤ ਵਿੱਚ ਪਾਇਆ ਜਾਂਦਾ ਏ। ਅਸੀਂ ਅਸਲੀ ਇਲਾਹੀ ਸੂਰਤ ਤੇ ਸ਼ਬੀਹ ਦੇ ਬਾਰੇ ਇੰਨਾ ਨਹੀਂ ਜਾਣਦੇ ਜਿੰਨਾ ਅਸੀਂ ਰੱਬ ਦੇ ਬਾਰੇ ਜਾਣਦੇ ਹਾਂ। ਇਹ ਫਹਿਮ ਪਈ ਅਨਾ ਸਿਆਣ ਏ ਤੇ ਇਹ ਪਈ ਮਾਂ ਸਵਾਏ ਇੱਕ ਸਿਆਣ ਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਹੈ। ਇਹ ਫਹਿਮ ਬਦਨ ਨੂੰ ਹਮਾਹੰਗ ਬਣਾਉਂਦਾ ਹੈ। ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਹੈ, ਨਾ ਵੀ ਮਾਲਕ ਬਣਾਉਂਦਾ ਹੈ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਏ ਤੇ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਤੇ ਸੱਚਾਈ ਤੇ ਮੁਹੱਬਤ ਦੇ ਸਪੁਰਦ ਏ। ਬਸ਼ਰ ਦੀ ਸਾਰਿਆਂ ਤੋਂ ਵੱਡੀ ਗਲਤੀ ਇਹ ਹੈ ਭਈ ਉਹ ਇਨਸਾਨ ਯਾਨੀ ਰੱਬ ਦੀ ਸ਼ਬੀਹ ਤੇ ਸੂਰਤ ਨੂੰ ਮਾਦਾ ਤੇ ਰੂਹ, ਚੰਗਿਆਈ ਤੇ ਬੁਰਾਈ ਦੋਵੇਂ ਫਰਜ਼ ਕਰਦਾ ਹੈ। ਜਦੋਂ ਹਸਤੀ ਦੀ ਸੱਚਾਈ ਨਾਲ ਹਮਾਹੰਗੀ ਨੇ ਸਾਇੰਸ ਵਿੱਚ ਬਹੁਤ ਤਰੱਕੀ ਕੀਤੀ ਤੇ ਇਨਸਾਨ ਗੈਰ ਇਰਾਦੀ ਤੌਰ ਤੇ ਗੈਬਦਾਨ ਤੇ ਨਬੀ ਬਣ ਗਿਆ ਜਿਹੜਾ ਭੂਤਾਂ, ਬਦਰੂਹਾਂ ਜਾਂ ਨੀਮ ਦੇਵਤਾਵਾਂ ਦੇ ਇਖਤਿਆਰ ਵਿੱਚ ਨਹੀਂ ਬਲਕਿ ਵਾਹਿਦ ਰੂਹ ਦੇ ਕਾਬੂ ਵਿੱਚ ਸੀ। ਇਹ ਹਰ ਵੇਲੇ ਮੌਜੂਦ ਇਲਾਹੀ ਸਿਆਣ ਤੇ ਉਸ ਖਿਆਲ ਦਾ ਇਸਤਹਿਕਾਕ ਏ ਜਿਹੜਾ ਇਸ ਸਿਆਣ ਨਾਲ ਤਾਲੁਕ ਰੱਖਦਾ ਏ ਤਾਂ ਜੋ ਮਾਜ਼ੀ, ਹਾਲ ਤੇ ਮੁਸਤਕਬਿਲ ਨੂੰ ਜਾਣੇ। ਹਸਤੀ ਦੀ ਸਾਇੰਸ ਨੂੰ ਜਾਣਨਾ ਸਾਨੂੰ ਹੋਰ ਵਸੀ ਪੈਮਾਨੇ ਉੱਤੇ ਇਲਾਹੀ ਸਿਆਣ ਦੇ ਨਾਲ ਗੱਲ ਕਰਨ ਦੇ ਕਾਬਲ ਬਣਾਉਂਦੀ ਏ ਤਾਂ ਜੋ ਉਹਨਾਂ ਵਾਕਿਆਂ ਦੀ ਪੇਸ਼ਨਗੋਈ ਤੇ ਪੇਸ਼ਬੀਨੀ ਕੀਤੀ ਜਾਵੇ ਜਿਹੜੇ ਕਾਇਨਾਤ ਦੀ ਭਲਾਈ ਨਾਲ ਤਾਲੁਕ ਰੱਖਦੇ ਨੇ, ਤਾਂ ਜੋ ਇਲਾਹੀ ਲਿਹਾਜ਼ ਨਾਲ ਮੁਤਾਸਰ ਹੋਇਆ ਜਾ ਸਕੇ ਤੇ ਹਾਂ, ਆਜ਼ਾਦ ਸਿਆਣ ਦੀ ਵੁਸਅਤ ਨੂੰ ਛੂਹਿਆ ਜਾ ਸਕੇ। ਇਹ ਸਮਝਣਾ ਪਈ ਸਿਆਣ ਲਾਮਹਿਦੂਦ ਏ, ਮਾਦੀਅਤ ਵਿੱਚ ਜਕੜੀ ਨਹੀਂ, ਵੇਖਣ ਤੇ ਸੁਣਨ ਲਈ ਅੱਖ ਤੇ ਕੰਨ ਦੀ ਮੁਹਤਾਜ ਨਹੀਂ, ਨਾ ਹੀ ਹਰਕਤ ਦੀ ਤਾਕਤ ਲਈ ਪੱਠਿਆਂ ਜਾਂ ਹੱਡੀਆਂ ਉੱਤੇ ਇਨਹਿਸਾਰ ਕਰਦੀ ਏ। ਸਿਆਣ ਦੀ ਉਸ ਸਾਇੰਸ ਵੱਲ ਇੱਕ ਕਦਮ ਏ ਜਿਹਦੇ ਰਾਹੀਂ ਅਸੀਂ ਇਨਸਾਨ ਦੀ ਫਿਤਰਤ ਤੇ ਵਜੂਦ ਬਾਰੇ ਅਗਾਹੀ ਹਾਸਲ ਕਰਦੇ ਹਾਂ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਕੱਲੀ ਸਿਆਣ ਏ ਤੇ ਇਹ ਪਈ ਲਾਮਹਿਦੂਦ ਸਿਆਣ ਦੀ ਜਾਲੀ ਮੁਖਾਲਫਤ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਣ ਨਹੀਂ, ਸੱਚਾਈ ਨਹੀਂ ਬਲਕਿ ਗਲਤੀ ਏ ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਇਹ ਤੇ ਬਸ ਇੱਕ ਸਿਆਣ ਹੋ ਸਕਦੀ ਏ ਕਿਉਂ ਜੇ ਰੱਬ ਬਸ ਇੱਕ ਏ ਤੇ ਜੇ ਬਸ਼ਰ ਨੇ ਕਿਸੇ ਹੋਰ ਸਿਆਣ ਦਾ ਦਾਅਵਾ ਨਹੀਂ ਕੀਤਾ ਤੇ ਕਿਸੇ ਹੋਰ ਨੂੰ ਕਬੂਲ ਨਹੀਂ ਕੀਤਾ ਤੇ ਪਾਪ ਗੁਮਨਾਮ ਹੋਵੇਗਾ। ਸਾਡੇ ਕੋਲ ਬਸ ਇੱਕ ਸਿਆਣ ਹੋ ਸਕਦੀ ਏ ਜੇ ਉਹ ਲਾਮਹਿਦੂਦ ਹੋਵੇ ਤੇ ਜਦ ਅਸੀਂ ਇਹ ਮੰਨਦੇ ਹਾਂ ਵੀ ਭਾਵੇਂ ਰੱਬ ਲਾਮਹਿਦੂਦ ਏ
ਪਰ ਬਦੀ ਇਸ ਲਾਮਹਿਦੂਦੀਅਤ ਵਿੱਚ ਇੱਕ ਥਾਂ ਰੱਖਦੀ ਏ ਤੇ ਅਸੀਂ ਲਾਮਹਿਦੂਦੀਅਤ ਦੇ ਫਹਿਮ ਨੂੰ ਦਫਨ ਕਰਦੇ ਹਾਂ। ਕਿਉਂਕਿ ਜਿੱਥੇ ਸਾਰੀ ਖਾਲੀ ਥਾਂ ਰੱਬ ਨਾਲ ਭਰੀ ਹੋਵੇ ਉੱਥੇ ਬਦੀ ਲਈ ਕੋਈ ਥਾਂ ਨਹੀਂ ਹੋ ਸਕਦੀ। ਰੱਬ ਇਨਸਾਨ ਦਾ ਖਾਲਕ ਏ ਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਹੈ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਹੈ। ਜੇ ਕੋਈ ਅਜਿਹਾ ਵੇਲਾ ਸੀ ਜਦੋਂ ਇਨਸਾਨ ਨੇ ਇਲਾਹੀ ਕਾਮਲੀਅਤ ਦਾ ਇਜ਼ਹਾਰ ਨਹੀਂ ਕੀਤਾ ਤੇ ਇਹ ਉਹ ਵੇਲਾ ਸੀ ਜਦੋਂ ਇਨਸਾਨ ਨੇ ਰੱਬ ਨੂੰ ਜ਼ਾਹਿਰ ਨਹੀਂ ਕੀਤਾ, ਤੇ ਨਤੀਜੇ ਦੇ ਤੌਰ ਤੇ ਇਹ ਉਹ ਵੇਲਾ ਸੀ ਜਦੋਂ ਉਲੂਹੀਅਤ ਯਾਨੀ ਵਜੂਦ ਗੈਰ ਯਕੀਨੀ ਸੀ। ਜੇ ਬੰਦੇ ਨੇ ਆਪਣੀ ਕਾਮਲੀਅਤ ਗਵਾ ਲਈ ਏ ਤੇ ਉਹਨੇ ਆਪਣਾ ਕਾਮਲ ਅਸੂਲ ਇਲਾਹੀ ਸਿਆਨ ਵੀ ਗਵਾ ਲਈ ਏ। ਜੇ ਇਨਸਾਨ ਇਸ ਕਾਮਲ ਅਸੂਲ ਜਾਂ ਸਿਆਨ ਦੇ ਬਗੈਰ ਕਦੀ ਵਜੂਦ ਰੱਖਦਾ ਸੀ ਤੇ ਫਿਰ ਇਨਸਾਨ ਦੀ ਵਜੂਦੀਅਤ ਇੱਕ ਫਰਜ਼ੀ ਕਹਾਣੀ ਸੀ। ਸਾਇੰਸ ਵਿੱਚ ਰੱਬ ਤੇ ਇਨਸਾਨ ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਤੇ ਸਾਇੰਸ ਭੁੱਲ ਚੁੱਕ ਜਾਣਦੀ ਏ ਨਾ ਹਮਾਹੰਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।